ਅੱਛਾ, ਕੁਝ ਦਿਨ ਪਹਿਲੇ ਇੱਕ ਤੁਹਾਡਾ ਬੜਾ ਟ੍ਰੈਂਡਿੰਗ ਤੇ ਚੱਲ ਰਿਹਾ ਸੀ ਇਸ਼ੂ, ਮਮਰ ਰਾਣਾ ਅਦਾਕਾਰ ਫਨਕਾਰ ਸਨ, ਇੱਕ ਅਜਮਲ, ਡਾਕਟਰ ਅਜਮਲ ਨਾਂ ਦਾ, ਉਹਨੇ ਵੀ ਬੜੀਆਂ ਵੀਡੀਓ ਪਾਈਆਂ ਤੁਹਾਡੇ ਖਿਲਾਫ। ਅੱਛਾ, ਇਹ ਜਿਹੜਾ ਹੁਣ ਤੁਸੀਂ ਟਿਕਟੋਕਰਾਂ ਉੱਤੇ ਤੇ ਯੂਟਿਊਬਰਾਂ ਉੱਤੇ ਵੀਡੀਓ ਬਣਾਉਂਦੇ ਹੋ, ਕੀ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੁੰਦੇ ਤੁਸੀਂ? ਲੇਕਿਨ ਸਭ ਤੋਂ ਵੱਡੀ ਚੀਜ਼ ਮੈਂ ਜਿਹੜੀ ਸਮਝਦਾ ਵਾਂ ਨਾ ਜੀ, ਉਹ ਸਾਡੇ ਪੰਜਾਬੀਆਂ ਜਿਹੜੇ ਕੁਝ ਲੋਕ ਨੇ ਉਹਨਾਂ 'ਚ ਗੈਰਤ ਮਰ ਗਈ। ਬਿਲਕੁਲ। ਜੇ ਗੈਰਤ ਜਿਉਂਦੀ ਹੋਏ ਨਾ ਤੇ ਜਿਹੜੇ ਦੂਜੀਆਂ ਜ਼ਬਾਨਾਂ ਵਿੱਚ ਵਲੌਗ ਕਰਦੇ ਨੇ ਉਹ ਆਪਣੀ ਜ਼ਬਾਨ 'ਚ ਕਿਉਂ ਨਹੀਂ ਕਰਦੇ? ਪੰਜਾਬੀ 'ਚ ਸਾਰੇ ਪੰਜਾਬੀ ਹੋ ਗਏ ਪੰਜਾਬੀ। ਬਾਕੀ ਰਹੀ ਗੱਲ ਜਿਹੜਾ ਇਧਰੋਂ ਲੋਕੀ ਲੀੜਾ ਚੁੱਕਦੇ ਨੇ, ਗਿਆ ਨਵੀਂ ਕਾਰ ਲੈ ਲਈ, ਅਲਹਮਦੁਲਿਲਾ ਸੀ, ਮੁਬਾਰਕ ਹੋਇਆ, ਇਹ ਕਰ ਲਿਆ। ਸਾਨੂੰ ਨਹੀਂ ਸਮਝ ਅੱਜ ਤੱਕ ਆਈ ਕੋਈ ਇੰਨਾ ਪੈਸਾ ਕਿੱਥੋਂ ਆਉਂਦਾ, ਕੋਈ ਪੈਸਾ ਨਹੀਂ। ਸਿਰਫ ਇਹਦੇ ਨਾਲ ਇਹ ਹੀ ਹੈ ਕਿ ਦਾਲ ਰੋਟੀ ਪਈ ਚੱਲਦੀ, ਐਵੇਂ ਬਹਿ ਕੇ ਇੱਥੇ ਆ ਕੇ ਵੀਡੀਓ ਕਰ ਲੋਕ ਸਮਝਦੇ ਨੇ ਪਤਾ ਨਹੀਂ ਡੇਰੇ ਉੱਤੇ ਆਉਂਦਾ, ਬਹਿ ਕੇ ਵੀਡੀਓ ਬਣਾ ਦਿੰਦਾ, ਪਿੱਛੇ ਪੂਰਾ ਪੇਪਰ ਵਰਕ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ। ਫਿਰ ਮੈਂ ਵਾਹਦ ਪਾਕਿਸਤਾਨ ਜੋ ਐਸਾ ਵਲੌਗਰ ਉੱਠਿਆ ਸਾਂ ਕਿ ਜਿਹੜਾ ਜਦੋਂ ਕੋਈ ਵੀਡੀਓ ਕਰੇਗਾ, ਕੋਈ ਵਾਕਿਆ ਕਿਸੇ ਅਦਾਕਾਰ ਦਾ ਬਿਆਨ ਕਰੇਗਾ, ਉਹਦਾ ਹਵਾਲਾ ਮੈਂ ਦੇਣਾ, ਵਾਹ, ਕ੍ਰੈਡਿਟ ਦੇਣਾ ਕਿ ਇਸ ਬੰਦੇ ਕੋਲ ਲਿਆ ਗਿਆ। ਇਸ ਰਸਾਲੇ ਦੌਰ ਚੱਲ ਰਿਹਾ ਹੈ, ਇਹਦੇ ਵਿੱਚ ਕਿਹੜਾ ਹੀਰੋ ਪਾਕਿਸਤਾਨ ਦਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿ ਕੱਲ ਨੂੰ ਫਿਲਮ ਇੰਡਸਟਰੀ ਨੂੰ ਸਟੈਂਡ ਕਰ ਸਕਦਾ? ਦੇਖਿਆ ਜਾਏ ਤਾਂ ਉਸੇ ਸੋਚ ਨੂੰ ਲੈ ਕੇ ਅਲਹਮਦੁਲਿਲਾ ਮੈਂ ਚੱਲ ਰਿਹਾ। ਸਹੀ ਹੋ ਗਿਆ ਕਿ ਇਹ ਜਿਹੜਾ ਸੋਸ਼ਲ ਮੀਡੀਆ ਤੇ ਗੰਦ ਹੈ, ਜਿਹੜਾ ਇੱਕ ਜ਼ੁਲਮ ਹੀ ਹੈ ਨਾ, ਵੀ ਬੇਹਯਾਈ ਫਾਸ਼ੀ ਜ਼ੁਲਮ ਹੈ ਆਪਣੇ ਮੁਆਸ਼ਰੇ ਨਾਲ, ਆਪਣੀ ਬੱਚਿਆਂ ਨਾਲ। ਸਾਡੇ ਬੱਚਿਆਂ ਨੂੰ ਅਸੀਂ ਆਪਣਾ ਮੋਬਾਈਲ ਨਹੀਂ ਦੇ ਸਕਦੇ ਕਿਉਂਕਿ ਐਵੇਂ ਦੀ ਕੋਈ ਵੀਡੀਓ ਨਾ। ਕਮ ਅਜ਼ ਕਮ ਇਹ ਵੇਖੋ ਪੰਜਾਬ ਨੂੰ ਕ੍ਰੈਡਿਟ ਜਾਂਦਾ। ਮੈਂ ਕੋਈ 150 ਦੇ ਏਡ ਐਸੀਆਂ ਵੀਡੀਓਜ਼ ਨੇ ਜਿਹੜੀਆਂ ਅਲਹਾਜ ਸੁਲਤਾਨ ਰਾਈ ਸਾਹਿਬ ਤੇ ਕੀਤੀਆਂ, ਅੱਜ ਤੱਕ ਕਿਸੇ ਚੈਨਲ ਨੇ ਨਾ ਕੰਮ। अस्सलाम वालेकुम, सत श्री अकाल, आदाब दोस्तों, मैं जेम राणा, तुसीं देख रहे हो सब दा पंजाब चैनल। अज साडे मेहमान ने सजाद जट साहब, ਜਿਹੜੇ ਮਾਸ਼ਾਅੱਲਾ ਪਾਕਿਸਤਾਨ ਦੇ ਬੜੇ ਫੇਮਸ ਯੂਟਿਊਬਰ ਨੇ ਤੇ ਰੋਸਟਰ ਵੀ ਇਹਨਾਂ ਨੂੰ ਕਿਹਾ ਜਾਂਦਾ ਤੇ ਇਹਨਾਂ ਨੇ ਬੜੀਆਂ ਅੱਛੀਆਂ ਵੀਡੀਓ ਨਸੀਹਤ ਦੇ ਉੱਤੇ ਜਿਹੜੀਆਂ ਬਣਾਈਆਂ ਨੇ, ਲੋਕਾਂ ਨੂੰ ਨਸੀਹਤ ਦਿੰਦੇ ਨੇ ਆਪਣੇ YouTube ਚੈਨਲ ਉੱਤੇ ਆ ਕੇ ਤੇ ਇਸ ਡੇਰੇ ਦੇ ਉੱਤੇ ਬਹਿ ਕੇ ਇਹ ਵੀਡੀਓ ਰਿਕਾਰਡ ਕਰਦੇ ਨੇ। ਅੱਜ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਨੇ ਪਹਿਲੋਂ ਪਾਰਟੀਸ਼ਨ ਉੱਤੇ ਸਟੋਰੀਆਂ ਬਣਾਈਆਂ, ਉਸ ਤੋਂ ਬਾਅਦ ਰੋਸਟਿੰਗ ਵੱਲ ਕਿੱਦਾਂ ਆਏ, ਸਾਰੀ ਗੱਲਬਾਤ ਕਰਦੇ हैं सजाद साहब ना। आओ मिलते हैं ते गलबात करिए। अस्सलाम वालेकुम जी। जी वालेकुम अस्सलाम। की हाल चाल है सजाद साहब? खैर शुक्र अल्हम्दुलिल्लाह। सजाद साहब, सब नालों पहले तुसी अपना दसो कि ਜਿਹੜੀ ਪੈਲੀਆਂ 'ਚ ਆਪਾਂ ਬੈਠੇ ਆ, ਤੁਹਾਡਾ ਅਕਸਰ ਵੀਡੀਓ ਅਸੀਂ ਵੇਖਦੇ ਆ ਕਿ ਇਹਨਾਂ ਪੈਲੀਆਂ ਦੇ ਵਿੱਚ ਹੀ ਬਹਿ ਕੇ ਤੁਸੀਂ ਕਰਦੇ ਹੋ, ਕਿ ਤੁਸੀਂ ਕੋਈ ਸਟੂਡੀਓ ਵਗੈਰਾ ਨਹੀਂ ਬਣਾਇਆ? ਯਾਰ ਉਹ ਤੁਸੀਂ ਵੇਖ ਹੀ ਲਈਏ, ਬੈਠਕ ਸਾਰਾ ਕੁਝ, ਸਟੂਡੀਓ ਦਾ ਸਾਰਾ ਸਮਾਨ ਵੀ ਮੇਰੇ ਕੋਲ ਪਿਆ, ਲਾਈਟਾਂ, ਗ੍ਰੀਨ ਸਕਰੀਨ ਵੀ, ਸਾਰਾ ਕੁਝ ਜੀ। लेकिन पता नहीं क्यों एक तो मैनू आप चस नहीं आउंदी, तो बाहर बैठे जेडे साडे ओवरसीज भैणां भाई ने वो ज्यादा इहो टिल लांदे ने कि भाई बाहर ही बह। तो कई बार मैं अपनी वीडियोज विच ये पुछया लोकां नूं, जिवें साडे घर दे भी कहिंदे ने कि पुत्तर तू बाहर ही बैठा रहना बन्निया ते किते अंदर बह जाया कर। कई साडे ते तनकीद करदे भी कहिंदे ने भाई इहनूं घरों बाहर कढ छड्डदे ने, इस वास्ते पैलियां जा के बह रहिंदे। सारा कुछ है वे। एक तो मैनू आप चस आउंदी है बाहर बह के खुली फिजा च गल करन दी। फिर ये माहौल वेखो, असीं पंजाब दी गल करने आ, पंजाबी दी गल करने आ, ते फिर जे वो पिछे वो चीज़ां नजर ना आउण बैकग्राउंड तो काम ही ना होए। बिल्कुल। मैं पिछे हरी टाकी ला के पिछे जे यूरोप दी फोटो ला लवां, बिल्कुल, ते गल करां मैं अपने देश पंजाब दी, तो फिर चस नहीं ना हुंदी। इस वास्ते बाहर बैठ कर लईदी। अच्छा 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 अच्छा, तुसीं ये सिलसिला अपना YouTube दा किदों शुरू कीता? ਇਹ ਰਾਣਾ ਸਾਹਿਬ ਮੈਂ 2020 ਵਿੱਚ ਸ਼ੁਰੂ ਕੀਤਾ ਸੀ। ਵੈਸੇ ਸੋਸ਼ਲ ਮੀਡੀਆ ਤੇ ਮੈਂ 2012 ਤੋਂ ਸਾਂ। ਅੱਛਾ। ਜੱਗਾ ਖੋਜੀ ਦੇ ਨਾਂ ਤੋਂ ਮੇਰਾ ਪੇਜ ਸੀ 2 ਮਿਲੀਅਨ ਦਾ। ਵਾਹ ਜੀ। ਉਹ ਮੈਂ ਰਨ ਕਰਦਾ ਸੀ ਇਕੱਲਾ ਹੀ। ਅੱਛਾ। ਫਿਰ ਜਦੋਂ ਕਰੋਨਾ ਆਏ ਨਾ 20 ਵਿੱਚ ਤੇ ਲਾਹੌਰ ਮੈਂ ਠੇਕੇਦਾਰ ਸਾਂ, ਉਹ ਕਾਰੋਬਾਰ ਜਿਹੜੇ ਬੰਦ ਹੋ ਗਏ, ਪਿੰਡ ਆ ਗਿਆ। ਮੈਂ ਸੋਚਿਆ ਯਾਰ ਕਿ ਅੱਗੇ ਮੈਂ ਕਦੀ ਸਾਹਮਣੇ ਨਹੀਂ ਸਾਂ ਜੱਗਾ ਖੋਜੀ ਵਿੱਚ ਵੀ ਆਇਆ। ਅੱਛਾ। ਤੇ ਇੱਕ ਤੇ ਵੇ ਕਿ ਆਪਣੀ ਜ਼ਬਾਨ ਦੀ ਇੱਕ ਨੌਕਰੀ ਕਰਨੀ ਹੈ, ਫਿਰ ਸਾਹਮਣੇ ਆਉਣਾ, ਆਪਣੀ ਜਾਣ ਪਹਿਚਾਣ ਬਣਾਣੀ ਹੈ ਜੀ। ਮੇਨ ਇਹ ਸੀ ਕਿ ਅਸੀਂ ਜਦੋਂ ਵੇਖੀਏ ਨਾ ਸ਼ਹਿਰ ਜਾਣ ਬੀਬੀਆਂ ਕੋਈ ਬੰਦਾ ਤੇ ਉਹ ਦੂਜੀ ਜ਼ਬਾਨਾਂ 'ਚ ਗੱਲ ਕਰਨਗੇ, ਇਹਨੂੰ ਇੱਕ ਜਾਹਲਾਂ ਗਵਾਰਾਂ ਜਿਵੇਂ ਬੋਲੀ ਨਹੀਂ ਸਮਝਿਆ ਜਾਂਦਾ ਆਪਣੀ ਪੰਜਾਬੀ ਨੂੰ। ਹਾਂ, ਤੇ ਮੈਂ ਸੋਚਿਆ ਯਾਰ ਕਿ ਬਹੁਤ ਸਾਰੇ ਸਾਡੇ ਪੰਜਾਬੀ ਕ੍ਰੀਏਟਰ ਨੇ ਉਹ ਵੀ ਦੂਜੀਆਂ ਜ਼ਬਾਨਾਂ 'ਚ ਗੱਲ ਕਰਦੇ ਨੇ, ਤੇ ਕਿਉਂ ਨਾ ਅਸੀਂ ਆਪਣੀ ਪੰਜਾਬੀ ਜ਼ਬਾਨ ਜਿਹੜੀ ਇਹਦੀ ਨੌਕਰੀ ਕੀਤੀ ਜਾਏ, ਤਾਂ ਕਿ ਨਵੀਂ ਨਸਲ ਜਿਹੜੀ ਹੈ ਨਾ ਉਹ ਕੋ ਸਿੱਖੇ ਕਿ ਯਾਰ ਇਹਦੇ 'ਚ ਗੱਲ ਕਰਨੀ, ਇਹਦੇ 'ਚ ਵੀ ਬੜੀ, ਹਾਲਾਂਕਿ ਸੂਫੀਆ ਦੀ ਜ਼ਬਾਨ, ਮਿੱਠੀ ਜ਼ਬਾਨ। ਬਿਲਕੁਲ ਜੀ। ਇਸ ਵਾਸਤੇ ਇਹਦੀ ਨੌਕਰੀ ਵਿੱਚ ਲੱਗ ਗਏ ਆ। ਅੱਛਾ, ਤੁਸੀਂ ਸਭ ਤੋਂ ਪਹਿਲੇ YouTube ਉੱਤੇ ਕਿਹੜੀਆਂ ਵੀਡੀਓਜ਼ ਅਪਲੋਡ ਕਰਦੇ ਸੀ? ਯਾਰ ਸਟਾਰਟ ਤੇ ਮੈਂ ਸਭ ਤੋਂ ਪਹਿਲੀ ਜਿਹੜੀ ਵੀਡੀਓ ਪਾਈ ਸੀ ਨਾ 20 ਵਿੱਚ, ਹਾਂਜੀ, ਉਹ ਐਸੇ ਰਸਤੇ ਦੇ ਉੱਤੇ ਚੱਲਦੇ ਆ, ਉਦੋਂ ਬਾਰਿਸ਼ ਜੀ ਹੋਈ ਤੇ ਕਣਕਾਂ ਸੀ ਏਡੀਆਂ। ਅੱਛਾ। ਤੇ ਕਰੋਨਾ ਦੇ ਉੱਤੇ ਬਣਾਈ ਸੀ। ਅੱਛਾ, ਕਰੋਨਾ ਯਾਰ ਇhtiyat ਕਰੋ, ਜਿਵੇਂ ਹਕੂਮਤ ਕਹਿੰਦੀ ਹੈ ਵੀ ਉਹ ਮਾਮਲਾ ਸਾਰੇ ਜਿਹੜੇ ਨੇ ਇhtiyati ਤਦਾਬੀਰ ਇਖਤਿਆਰ ਕੀਤੀਆਂ ਜਾਣ। ਬਿਲਕੁਲ। ਉਸ ਤੋਂ ਬਾਅਦ ਫਿਰ ਅੱਲਾ ਬਖਸ਼ੇ ਮੇਰੇ ਤਾਇਆ ਜੀ ਸਨ ਸਾਬਰ ਹੁਸੈਨ ਸਾਹਿਬ, ਅੱਲਾ ਦਰਜਾਤ ਬੁਲੰਦ ਫਰਮਾਏ ਉਹਨਾਂ ਦੇ,
ਉਹਨਾਂ ਕੋਲ ਇੱਕ ਇਲਮ ਦਾ ਖਜ਼ਾਨਾ ਸੀ। ਸਹੀ। ਟੋਟਕੇ, ਟੂਣੇ, ਤਵੀਜ਼, ਧਾਗਾ, ਫੀ ਸਬੀਲਿਲ੍ਲਾਹ। ਹਾਂਜੀ। ਅਲਹਮਦੁਲਿल्लाह ਮੱਝ ਦੇ ਪਿੱਛੇ ਦਾ ਤਵੀਜ਼ ਅਸੀਂ ਸਾਡਾ ਸਦੀਆਂ ਤੋਂ ਮਸ਼ਹੂਰ ਹੈ। ਅੱਛਾ। ਕਦੀ 1 ਰੁਪਈਆ ਕਿਸੇ ਮੱਧ ਵਿੱਚ ਵੀ ਨਹੀਂ ਅਸੀਂ ਕਦੀ ਲਿਆ। ਸਹੀ। ਹੋਰ ਹੀ ਬਥੇਰੇ ਦਮ ਦਰੂਦ। ਤੇ ਮੈਂ ਆਖਿਆ ਯਾਰ ਇਹ ਉਹਨਾਂ ਨੂੰ ਵੱਡਾ ਚਾਚਾ ਕਹਿੰਦੇ ਸਨ। ਅੱਛਾ। ਮੈਂ ਕਿਹਾ ਚਾਚਾ ਯਾਰ ਬੜਾ ਯਾਰਾਂ ਬੇਲੀਆਂ ਸਾਡੀਆਂ ਦੋਸਤੀ ਸੀ। ਤੇ ਉਹਨਾਂ ਨੂੰ ਆਖਣਾ ਮੈਂ ਕਿਹਾ ਯਾਰ ਕਿਉਂ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ, ਕਿਉਂਕਿ ਦੁਨੀਆ ਤੇ ਕਿਹੜਾ ਇੱਥੇ ਸਦਾ ਕਿਸੇ ਬੈਰਨ। ਬਿਲਕੁਲ। ਤੇ ਇਹ ਅਸੀਂ ਇੰਟਰਨੈਟ ਤੇ ਚੀਜ਼ਾਂ ਤਾਂ ਕਿ ਕਿਸੇ ਨੂੰ ਕੋਈ ਫਾਇਦਾ ਹੋ ਜਾਵੇ। ਮੈਂ ਕਿਹਾ ਪੁੱਤਰ ਜਿਵੇਂ ਤੂੰ ਕਹਿੰਦਾ ਕਰ ਲੈਨੇ। ਫਿਰ ਉਹ ਕੰਮ ਸ਼ੁਰੂ ਕਰ ਲਿਆ। ਫਿਰ ਪਾਰਟੀਸ਼ਨ ਸਟੋਰੀਜ਼ ਜਿਹੜੀਆਂ ਇਹ ਮੇਰਾ ਇੱਕ ਬੜਾ ਇੱਕ ਚਾਅ ਸੀ ਕਿ ਪੁਰਾਣੇ ਬਾਬਿਆਂ ਕੋਲ ਬਹਿਣਾ, ਉਹਨਾਂ ਦੀਆਂ ਗੱਲਾਂ ਸੁਣਨੀਆਂ ਕਿ 47 ਜਦੋਂ ਵੰਡ ਹੋਈ ਕਿਸ ਤਰ੍ਹਾਂ ਉਹ ਇੱਧਰ ਆਏ, ਕੀ ਮੁਸ਼ਕਲਾਤਾਂ ਪੇਸ਼ ਆਈਆਂ, ਜਿਹੜੇ ਸਿੱਖ, ਹਿੰਦੂ, ਖੱਤਰੀ, ਬਟਵਾਲ ਇੱਧਰ ਰਹਿੰਦੇ ਸੀ ਉਹਨਾਂ ਦਾ ਮਿਲਨ ਵਰਤਨ ਤੁਹਾਡੇ ਨਾਲ ਕਿਸ ਤਰ੍ਹਾਂ ਸੀ। ਉਹ ਇਹਨਾਂ ਤੇ ਚੀਜ਼ਾਂ ਤੇ ਵੀ ਕਰਦਾ। ਬੜੀ ਦੂਰ ਤੱਕ ਮੈਂ ਟਰੈਵਲ ਕਰਕੇ ਵੀਡੀਓ ਕੀਤੀਆਂ। ਅੱਛਾ, ਵੀਡੀਓ ਕੀਤੀਆਂ ਨੇ। ਤੁਹਾਡੇ ਪਿੰਡ ਦੇ ਵਿੱਚੋਂ ਵੀ ਕੋਈ ਸਿੱਖ ਹਿੰਦੂ ਸਾਡੇ ਬਟਵਾਲ ਹੈ ਸੀ, ਉਹਨਾਂ ਤੇ 2-4 ਵਲੌਗ ਮੈਂ ਕੀਤੇ ਨੇ। ਅੱਛਾ, ਵਲੌਗ ਕੀਤੇ ਸੀ। ਹਾਂਜੀ, ਉਹ ਇਧਰੋਂ ਗਏ ਸਨ 47 ਵੇਲੇ ਉਧਰ। ਬੜਾ ਲੋਕਾਂ ਦਾ ਪਿਆਰ ਮੁਹੱਬਤ ਸੀ। ਇੱਥੋਂ ਫਿਰ ਚੱਲਦੇ ਕਿਉਂਕਿ ਫਿਲਮ ਇੰਡਸਟਰੀ ਵੀ ਕੋ ਅਰਸਾ ਗੁਜ਼ਾਰਿਆ ਸੀ। ਤੁਸੀਂ ਫਿਲਮਾਂ 'ਚ ਵੀ ਕੰਮ ਕੀਤਾ? 97 ਤੋਂ ਲੱਗ ਕੇ 5-6 ਤੱਕ ਮੈਂ ਸਟੂਡੀਓ ਵਿੱਚ ਵੀ ਉੱਥੇ ਐਜ਼ ਏ ਹੀਰੋ ਮੈਂ ਆਪਣੇ ਜਿਹੜੇ ਨੇ ਕੋ 2-3 ਗਾਣੇ ਫਿਰ ਕੀਤੇ ਸੀ ਬਾਰੀ ਸਟੂਡੀਓ ਵਿੱਚ। ਫਿਰ ਬਤੌਰ ਸਿੰਗਰ ਮੇਰੀ ਪੂਰੀ ਐਲਬਮ ਸੀ। ਉਹ ਫਿਰ ਉਹਨਾਂ ਅਦਾਕਾਰਾਂ ਦੀਆਂ ਪੁਰਾਣੀਆਂ ਦੀਆਂ ਗੱਲਾਂ ਬਾਤਾਂ, ਜਿਵੇਂ ਮੁਸਤਫਾ ਟਿੰਡ ਤੇ ਮੈਂ ਪਹਿਲੀ ਵੀਡੀਓ ਪਾਈ, ਉਹ ਇੱਕ ਐਕਸਟਰਾ ਫਨਕਾਰ ਹੋਇਆ ਨਾ ਸਪੋਰਟਿੰਗ ਵਿਲਨ ਵਿੱਚ, ਉਹਦੇ ਤੇ ਕਦੀ ਕਿਸੇ ਬੰਦੇ ਗੱਲ ਨਹੀਂ ਸੀ ਕੀਤੀ। ਮੈਂ ਕਿਹਾ ਯਾਰ ਇਹਨਾਂ ਲੋਕਾਂ ਨੂੰ ਕੋਈ ਬੰਦਾ ਹਾਈਲਾਈਟ ਨਹੀਂ ਕਰਦਾ, ਵੱਡੇ ਫਨਕਾਰਾਂ ਦੇ ਤਾਂ ਸਾਰੇ ਗੱਲ ਕਰਦੇ ਨੇ, ਇਹਨਾਂ ਦੇ ਕੋਈ ਨਹੀਂ ਕਰਦਾ। ਮੈਂ ਉਹਨਾਂ ਨੂੰ ਲੈ ਕੇ ਨਾ ਤੇ ਉਹ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਨ ਲੱਗ ਪਿਆ ਤੇ ਬਸ ਉਹ ਚੱਲਣ ਲੱਗ ਪਈਆਂ। ਫਿਰ ਉਹ ਨਾਲ ਫਿਲਮ ਇੰਡਸਟਰੀ ਦੇ ਹਵਾਲੇ ਨਾਲ ਫਿਰ ਉੱਥੇ ਸਟੂਡੀਓ ਜਾਣਾ, ਫਿਰ ਹਰ ਤਰ੍ਹਾਂ ਦਾ ਮੈਂ ਫਿਰ ਟ੍ਰੈਂਡਿੰਗ ਟੌਪਿਕ ਦੇ ਵਿੱਚ ਗੱਲਾਂ ਬਾਤਾਂ ਕਰਨ ਲੱਗ ਪਿਆ। ਤਾਂ ਅਲਹਮਦੁਲਿल्लाह ਤੁਹਾਡੇ ਸਾਹਮਣੇ ਹੀ। ਅੱਛਾ, ਇਹ ਜਿਹੜਾ ਹੁਣ ਤੁਸੀਂ ਟਿਕਟੋਕਰਾਂ ਉੱਤੇ ਤੇ ਯੂਟਿਊਬਰਾਂ ਉੱਤੇ ਵੀਡੀਓ ਬਣਾਉਂਦੇ ਹੋ, ਕੀ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੁੰਦੇ ਤੁਸੀਂ ਆਪਣੀ ਵੀਡੀਓ ਦੇ ਥਰੂ? ਯਾਰ ਰਾਣਾ ਸਾਹਿਬ, ਮੇਰੀ ਕਿਸੇ ਨਾਲ ਕੋਈ ਜ਼ਾਤੀ ਲੜਾਈ ਨਹੀਂ। ਤੁਸੀਂ ਪਿੰਡ ਵੀ ਇੱਥੇ ਆਏ ਹੋ ਨਾ, ਜਾ ਕੇ ਪਤਾ ਕਰ ਲਓ ਮੇਰੇ ਨਾਲ ਮੇਰੀ ਕਿਸੇ ਨਾਲ ਕੋਈ ਲੜਾਈ, ਕੋਈ ਝਗੜਾ, ਕੋਈ ਅਦਾਵਾ ਸਾਡੇ ਖਾਨਦਾਨ ਦੀ ਕਿਸੇ ਨਾਲ ਨਹੀਂ। ਸਹੀ। ਮੈਨੂੰ ਤਕਲੀਫ ਇਹ ਹੁੰਦੀ ਹੈ ਕਿ ਸਾਡੀ ਨੌਜਵਾਨ ਨਸਲ ਨੂੰ ਇਹ ਟਿਕਟੋਕਰ ਜਿਹੜੀਆਂ ਬੀਬੀਆਂ ਨੇ ਕੀ ਦਿੰਦੀਆਂ ਨੇ। ਯਾਰ ਕੋਈ ਅੱਛਾ ਕੰਮ ਕਰੋ, ਦੁਨੀਆ ਚੰਨ ਤੇ ਅਪੜ ਗਈ ਹੈ, ਸਾਡੇ ਅਜੇ ਵੀ ਉਹ ਅਗਾੜੀ ਪਿਛਾੜੀ ਨਹੀਂ ਮੁੱਕਦੀ ਪਈ। ਕੀ ਤੁਸੀਂ ਯਾਰ ਫਰਕਪਨ ਦੀਆਂ ਗੱਲਾਂ, ਬੇਹਯਾਈ, ਸਿਰਫ ਉਹਦੇ ਖਿਲਾਫ ਗੱਲ ਕਰਨਾ ਵਾ ਜਿੱਥੋਂ ਲੋਕਾਂ ਨੂੰ ਚੁੱਭਦੀ ਹੈ। ਕਈਆਂ ਨੂੰ ਚੰਗੀ ਵੀ ਲੱਗਦੀ ਹੈ। ਚੰਗੀ ਬਹੁਤ ਸਾਰੇ ਲੋਕਾਂ ਨੂੰ ਲੱਗਦੀ ਹੈ। ਜਿਹੜੇ ਲੋਕ ਉਹਨਾਂ ਦੀ ਖੈਰਤਾਂ ਵਾਲੇ ਨੇ ਉਹਨਾਂ ਨੂੰ ਬਹੁਤ ਅੱਛੀ ਲੱਗਦੀ ਹੈ, ਜਿਹੜੇ ਬਗੈਰਤ ਨੇ ਉਹਨਾਂ ਨੂੰ ਭੈੜੀ ਲੱਗਣੀ। ਉਹ ਫਿਰ ਤੁਹਾਡੇ ਉੱਤੇ ਵੀਡੀਓ ਵੀ ਬਣਾਉਂਦੇ ਨੇ। ਕੋਈ ਗੱਲ ਨਹੀਂ, ਪਏ ਬਣਾਉਣ, ਆਪਾਂ ਕਦੀ ਟੈਨਸ਼ਨ ਨਹੀਂ ਲਈ ਕਿਸੇ ਦੀ। ਅੱਲਾ ਉਹਨਾਂ ਨੂੰ ਹਦਾਇਤ ਦੇ, ਸਮਝਦੇ। ਅੱਛਾ, ਕੁਝ ਦਿਨ ਪਹਿਲੇ ਇੱਕ ਤੁਹਾਡਾ ਬੜਾ ਟ੍ਰੈਂਡਿੰਗ ਤੇ ਚੱਲ ਰਿਹਾ ਸੀ ਇਸ਼ੂ, ਮੁਹੰਮਦ ਰਾਣਾ ਅਦਾਕਾਰ ਫਨਕਾਰ ਸਨ ਇੱਕ ਅਜਮਲ, ਡਾਕਟਰ ਅਜਮਲ ਨਾਂ ਦਾ, ਉਹਨੇ ਵੀ ਬੜੀਆਂ ਵੀਡੀਓ ਪਾਈਆਂ ਤੁਹਾਡੇ ਖਿਲਾਫ, ਤੁਸੀਂ ਉਹਨਾਂ ਨੂੰ ਰੋਸਟ ਕੀਤਾ ਸੀ? ਨਹੀਂ, ਮੈਂ ਵੇਖੋ ਡਾਕਟਰ ਅਜੂ ਜਿਹੜਾ ਨਾ ਉਹਨੂੰ ਕੋਈ ਰੋਸਟ ਨਹੀਂ ਕੀਤਾ। ਮੈਂ ਮੁਹੰਮਦ ਰਾਣਾ ਸਾਡਾ ਇੱਕ ਫਨਕਾਰ ਹੈ, ਬਹੁਤ ਅੱਛਾ ਫਨਕਾਰ ਹੈ, ਅੱਲਾ ਉਹਦੀ ਖੈਰ ਕਰੇ। हैदर सुल्तान साहब ने बहुत अच्छे फनकार ने जी। अदाकार सुल्तान मेरे फेवरेट तरीन हीरो दे साहबजादे। मैं उन्हां दे खिलाफ थोड़ी वीडियो पानी है। मैनू दुख तकलीफ अपनी सी कि यार तुसी फिल्म वाले हो, तुसी फिल्म इंडस्ट्री जिवें बर्बाद हो गई है यार, कोलों पैसा ला के सारी उम्र तुसी इन्हां फिल्मां तो कमाया ना, अज इहदी बहाली वास्ते तुसी भी कोई पल्लियों ला लो, कोई एक फिल्म अच्छी बनाओ इंटरनेशनल लेवल दी, जिवें चढ़दे पंजाब दी पंजाबी फिल्मां कैसियां शानदार हुंदियां, साफ सुथरियां, फैमिली बैठ के वेख सकदी है कि है हुंदा कि बीबियां नूं लाचे पा के ते ढूंढे विखाए होण, साफ सुथरियां। मैं सोचा कि यार क्यों ना तुसी इस तरह दी कोई फिल्म बनाओ ताकि तुसी इत्थे हुण स्टेज ते आके मामा भैणां दी जुगतां खाओगे। मैं ते इस तकलीफ तो गल कीती ਉਹ ਜਨਾਬ ਹੈ ਉਹ ਸਟੇਜ, ਤੁਹਾਨੂੰ ਪਤਾ ਹੈ ਕਿ ਜਿਹੜਾ ਜਿਵੇਂ ਦਾ ਬੰਦਾ ਕੰਜਰਾਂ ਨੂੰ ਤਕਲੀਫ ਤੇ ਕਈਆਂ ਨੂੰ ਹੁੰਦੀ ਹੈ ਕਿ ਉਹਨਾਂ ਦੀ ਰੋਜ਼ੀ ਨਾ ਬੰਦ ਹੋ ਜੇ। ਉਹ ਉੱਠ ਕੇ ਉਹਨੇ ਬੀਬੀਆਂ ਬਿਠਾ ਕੇ ਨੱਚਣ ਵਾਲੀਆਂ ਤੇ ਰੌਲਾ ਪਾ ਲਿਆ, ਵੇਖੋ ਜੀ ਇਹ ਸਾਡੇ ਖਿਲਾਫ ਗੱਲਾਂ ਕਰਦਾ, ਇਹ ਕੌਣ ਹੁੰਦਾ ਜੀ, ਟੂਅਲ ਕਿਸੇ ਦਾ ਟੂਅਲ ਤੇ ਬਹਿ ਕੇ। ਉਹ ਮੈਂ ਕਿਹਾ ਜਾ ਦੂਰ ਹੋ, ਬੜੇ ਸਾਨੂੰ ਤੇਰੀ ਔਕਾਤ ਦਾ ਪਤਾ ਨਹੀਂ ਕਿ ਤੂੰ ਕਿਸ ਤਰ੍ਹਾਂ ਦਾ ਬੰਦਾ, ਬੀਬੀਆਂ ਦੀ ਕਮਾਈਆਂ ਖਾਣ ਵਾਲੇ ਹੁਣ ਸਾਡੇ ਨਾਲ ਗੱਲਾਂ ਕਰਨਗੇ। ਤਾਂ ਕੋਈ ਗੱਲ ਇਹੋ ਜਿਹੇ ਬੰਦੇ ਬਥੇਰੇ ਭੌਂਕਦੇ ਰਹਿੰਦੇ। ਅੱਛਾ ਮੈਨੂੰ ਇਹ ਦੱਸੋ, ਤੁਸੀਂ ਸੁਲਤਾਨ ਰੀ ਦੇ ਉੱਤੇ ਮਾਸ਼ਾਅੱਲਾ ਬੜਾ ਕੰਮ ਕੀਤਾ, ਬਹੁਤ ਜ਼ਿਆਦਾ। ਤੁਸੀਂ ਉਹ ਜਗ੍ਹਾ ਵੀ ਦਿਖਾਈਆਂ ਜਿੱਥੇ ਸੁਲਤਾਨ ਰੀ ਨੂੰ ਕਤਲ ਕੀਤਾ ਗਿਆ ਸੀ, ਸਭ ਤੋਂ ਪਹਿਲੇ ਮੈਂ ਜਗ੍ਹਾ ਵਿਖਾਈ ਸੀ। ਬਿਲਕੁਲ। ਉਹ ਤੁਸੀਂ ਇੰਨਾ ਕੰਮ ਸੁਲਤਾਨ ਰੀ ਸਾਹਿਬ ਉੱਤੇ ਕਿਵੇਂ ਕਰ ਰਹੇ ਹੋ, ਉਹਦੇ ਬਾਰੇ ਤੁਹਾਡੇ ਫੇਵਰਿਟ ਹੀਰੋ ਸਨ ਜਾਂ ਕੀ ਸਨ? ਯਾਰ ਮੇਰਾ ਅਗਰ ਵੇਖਿਆ ਜਾਏ, ਮੈਂ ਇੰਡਸਟਰੀ ਤੋਂ ਗਿਆ, ਮੇਰਾ ਫੇਵਰਿਟ ਤਰੀਨ ਹੀਰੋ ਸੀ ਭਾਰਤੀ ਫਿਲਮਾਂ ਦਾ ਮਿਥੁਨ ਚੱਕਰਵਰਤੀ ਸਾਹਿਬ। ਅੱਛਾ, ਮਿਥੁਨ ਸਾਹਿਬ ਅੱਜ ਵੀ ਮੈਨੂੰ ਪਸੰਦ ਨੇ, ਲੇਕਿਨ ਕਈ ਉਹ ਬਿਆਨਾਤ ਐਸੇ ਕਈ ਵਾਰੀ ਦੇ ਛੱਡਦੇ ਨੇ ਕਿ ਉੱਥੋਂ ਫਿਰ ਤਕਲੀਫ ਹੁੰਦੀ ਹੈ ਉਹਨਾਂ ਨੂੰ। ਅੱਛਾ। ਤੇ ਪਾਕਿਸਤਾਨ ਚ ਮੇਰਾ ਫੇਵਰਿਟ ਤਰੀਨ ਅਗਰ ਕੋਈ ਹੀਰੋ ਹੈ ਤੇ ਉਹ ਅਲਹਾਜ ਸੁਲਤਾਨ ਰਾਈ ਸਾਹਿਬ ਨੇ, ਅੱਲਾਹ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ। ਜਿੱਦਾਂ ਮੈਂ ਕੰਮ ਕਰ ਛੜਿਆ ਨਾ ਉਸ ਬੰਦੇ ਦੇ, ਕਿਸੇ ਨੇ ਅੱਜ ਤੱਕ ਉਹਨਾਂ ਕੰਮ ਬਿਲਕੁਲ ਨਹੀਂ ਕੀਤਾ।
ਲੇਕਿਨ ਤੁਹਾਡੇ ਨਾਲ ਕਦੀ ਉਹਨਾਂ ਦੀ ਫੈਮਿਲੀ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਕੋਈ ਰਾਬਤਾ, ਸਿੱਧੀ ਜੀ ਗੱਲ ਹੈ। ਚਲੋ ਜਿਉਂਦੇ ਰਹਿਣ ਹੈਦਰ ਸੁਲਤਾਨ ਸਾਹਿਬ, ਮੈਨੂੰ ਕੋਈ ਕਿਸੇ ਤੋਂ ਹੁੰਦਾ ਨਾ ਕਿ ਯਾਰ ਉਹਨੇ ਰਾਬਤਾ ਨਹੀਂ ਕੀਤਾ, ਕੋਈ ਗੱਲ, ਅਸੀਂ ਰਾਬਤੇ ਵਾਸਤੇ ਥੋੜਾ ਕੰਮ ਕਰਨੇ। ਹਾਲਾਂਕਿ ਤੁਸੀਂ ਅੱਜ ਕੱਲ ਦੇ ਦੌਰ 'ਚ ਜਿਹੜੇ ਸੁਲਤਾਨ ਜੀ ਨੂੰ ਸਾਡੇ ਵਰਗੇ ਲੋਕ ਜਾਂ ਸਾਡੇ ਤੋਂ ਨਵੇਂ ਆਏ ਨੇ ਉਹ ਨਹੀਂ ਜਾਣਦੇ, ਉਹਨਾਂ ਤੱਕ ਤੁਸੀਂ ਉਹਨਾਂ ਨੂੰ ਪਹੁੰਚਾਇਆ ਕਿ ਆ ਚਿਹਰਾ ਜਿਹੜਾ ਸੀ ਪਾਕਿਸਤਾਨ ਦਾ ਸਭ ਤੋਂ ਵੱਡਾ ਫਨਕਾਰ ਸੀ। ਮੈਂ ਰਾਣਾ ਸਾਹਿਬ ਕਮ ਅਜ਼ ਕਮ ਇਹ ਵੇਖੋ ਪੰਜਾਬ ਨੂੰ ਕ੍ਰੈਡਿਟ ਜਾਂਦਾ, ਮੈਂ ਕੋਈ 150 ਦੇ ਏਡ-ਗੇੜ ਐਸੀਆਂ ਵੀਡੀਓਜ਼ ਨੇ ਜਿਹੜੀਆਂ ਅਲਹਾਜ ਸੁਲਤਾਨ ਰਾਈ ਸਾਹਿਬ ਤੇ ਕੀਤੀਆਂ, ਅੱਜ ਤੱਕ ਕਿਸੇ ਚੈਨਲ ਨੇ ਇੰਨਾ ਕੰਮ ਨਹੀਂ ਕੀਤਾ। ਬਿਲਕੁਲ। ਫਿਰ ਅੱਗੋਂ ਜਿਹੜੇ ਮੇਰੇ ਸ਼ਾਗਿਰਦ ਵਗੈਰਾ ਨੇ ਪਿਆਰ ਕਰਨ ਵਾਲੇ, ਉਹਨਾਂ ਨੇ ਮੇਰੀਆਂ ਕਾਪੀ ਕਰ ਕਰਕੇ, ਯਾਨੀ ਕਿ ਅਸੀਂ ਤਾਂ ਦਵਾਈ ਪਾ ਛੜੀ ਇੰਟਰਨੈਟ ਤੇ ਸੁਲਤਾਨ ਰਾਈ ਏਸ਼ੀਆ ਦਾ ਵੱਡਾ ਐਕਟਰ ਹੋਇਆ। ਸਿਰਫ ਕੀ ਉਹਦਾ ਕੰਮ ਨਹੀਂ ਵੇਖਿਆ ਗਿਆ, ਉਹਦੀ ਸਿਰਫ ਬੜਕ ਵੇਖ ਕੇ ਤੁਸੀਂ ਆਂਦੇ ਹੋ ਉਹ ਜੀ ਲਾਚੇ ਕੁੜਤੇ, ਉਹਦਾ ਪੁਰਾਣਾ ਕੰਮ ਵੇਖੋ, ਬਲੈਕ ਐਂਡ ਵਾਈਟ ਫਿਲਮਾਂ ਵਾਲਾ, ਹਰ ਤਰ੍ਹਾਂ ਦਾ ਉਸ ਬੰਦੇ ਨੇ ਰੋਲ ਕੀਤਾ। ਸਾਡੇ ਜਿਹੜੇ ਪੰਜਾਬ ਦੇ ਵਿੱਚ ਫਿਲਮਾਂ ਬਣਦੀਆਂ ਸੀ ਉਹ ਬਦਮਾਸ਼ੀ ਨੂੰ ਪ੍ਰਮੋਟ ਜ਼ਿਆਦਾ ਕਰਦੀਆਂ ਸੀ, ਤੁਸੀਂ ਕੀ ਕਹਿੰਦੇ ਉਹਦੇ ਉੱਤੇ? ਵੇਖੋ ਬਦਮਾਸ਼ੀ ਨੂੰ ਬੇਸ਼ੱਕ ਪ੍ਰਮੋਟ ਕਰਦੀਆਂ, ਬਦਮਾਸ਼ੀ ਤੇ ਸ਼ੁਰੂ ਤੋਂ ਚੱਲਦੀ ਆਈ ਤੇ ਐਂਡ ਤੱਕ ਚੱਲਦੀ ਹੀ ਰਹਿਣੀ, ਇਹ ਨਹੀਂ ਖਤਮ ਹੋ ਸਕਦੀ। ਲੇਕਿਨ ਸੁਲਤਾਨ ਰਾਈ ਦਾ ਜਿਹੜਾ ਕੈਰੈਕਟਰ ਹੁੰਦਾ ਸੀ ਨਾ, ਉਹ ਜ਼ੁਲਮ ਦੇ ਖਿਲਾਫ ਹੁੰਦਾ ਸੀ, ਉਹ ਜ਼ਾਲਮਾਂ ਦੇ ਖਿਲਾਫ ਹੁੰਦਾ ਸੀ, ਉਹ ਇੱਕ ਮਸੀਹਾ ਬਣ ਕੇ ਹੁੰਦਾ ਸੀ ਕਿ ਜ਼ੁਲਮ ਨੂੰ ਖਤਮ ਕਰਦਾ ਸੀ। ਸਹੀ ਹੋ ਗਿਆ। ਅਗਰ ਇਹਨੂੰ ਤੁਸੀਂ ਲੈਂਦੇ ਹੋ ਕਿ ਉਹ ਬਦਮਾਸ਼ਾਂ ਦੇ ਰੋਲ ਕਰਦਾ ਰਿਹਾ, ਤੇ ਮੈਂ ਤਾਂ ਇਸ ਚੀਜ਼ ਨੂੰ ਵੈਸੇ ਸਹੀ ਸਮਝਦਾ। ਪਰ ਚਲੋ ਹਰ ਕਿਸੇ ਦੀ ਆਪਣੀ ਜਿਹੜੀ ਸੋਚ, ਤੇ ਅਗਰ ਵੇਖਿਆ ਜਾਏ ਤਾਂ ਉਸੇ ਸੋਚ ਨੂੰ ਲੈ ਕੇ ਅਲਹਮਦੁਲਿਲਾ ਮੈਂ ਚੱਲ ਰਿਹਾ। ਸਹੀ ਹੋ ਗਿਆ। ਕਿ ਇਹ ਜਿਹੜਾ ਸੋਸ਼ਲ ਮੀਡੀਆ ਤੇ ਗੰਦ ਹੈ, ਜਿਹੜਾ ਇੱਕ ਜ਼ੁਲਮ ਹੀ ਹੈ ਨਾ, ਵੀ ਬੇਹਯਾਈ ਫਾਹੀ ਜ਼ੁਲਮ ਹੈ ਆਪਣੇ ਮੁਆਸ਼ਰੇ ਨਾਲ, ਆਪਣੇ ਬੱਚਿਆਂ ਨਾਲ। ਸਾਡੇ ਬੱਚਿਆਂ ਨੂੰ ਅਸੀਂ ਆਪਣਾ ਮੋਬਾਈਲ ਨਹੀਂ ਦੇ ਸਕਦੇ ਕਿਉਂਕਿ ਐਵੇਂ ਦੀ ਕੋਈ ਵੀਡੀਓ ਨਾ ਆ ਜਾਏ ਵਿੱਚ। ਤੇ ਫਿਰ ਤੁਸੀਂ ਆਪ ਸਮਝੋ ਨਾ ਕਿ ਮੈਂ ਇਹਨਾਂ ਲੋਕਾਂ ਦੇ ਖਿਲਾਫ ਤਾਂ ਗੱਲ ਕਰਨਾ ਕਿ ਯਾਰ ਸਾਫ਼ ਸੁਥਰਾ ਕੰਮ ਕਰੋ, ਅੱਛਾ ਕੰਮ ਕਰੋ। ਮੈਨੂੰ ਤੁਹਾਡੀ ਜ਼ਾਤੀ ਲਾਈਫ ਵਿੱਚ ਦਖਲ ਦੇਣ ਦਾ ਕੋਈ ਮਕਸਦ ਨਹੀਂ, ਮੈਂ ਸਿਰਫ ਇਹ ਕਹਿਣਾ ਕਿ ਖੁਦਾਰਾ ਮੇਰੇ ਬੱਦੇ ਹੱਥਾਂ ਵੱਲ ਵੇਖੋ, ਕੋਈ ਸੋਹਣਾ ਕੰਮ ਕਰੋ, ਸਾਫ਼ ਸੁਥਰਾ ਕੰਮ ਕਰੋ, ਤਾਂ ਕਿ ਤੁਹਾਡੇ ਮਰਨ ਬਾਅਦ ਵੀ ਲੋਕੀ ਤੁਹਾਨੂੰ ਅੱਛੇ ਲਫ਼ਜ਼ਾਂ ਨਾਲ ਯਾਦ ਕਰਨ। ਬਿਲਕੁਲ ਜੀ, ਮੈਸੇਜ ਤਾਂ ਬੜਾ ਅੱਛਾ ਦਿੱਤਾ ਤੁਸੀਂ। ਅੱਛਾ, ਜਿਹੜਾ ਅੱਜ ਕੱਲ ਦੌਰ ਚੱਲ ਰਿਹਾ ਹੈ, ਇਹਦੇ ਵਿੱਚ ਕਿਹੜਾ ਹੀਰੋ ਪਾਕਿਸਤਾਨ ਦਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿ ਕੱਲ ਨੂੰ ਫਿਲਮ ਇੰਡਸਟਰੀ ਨੂੰ ਸਟੈਂਡ ਕਰ ਸਕਦਾ? ਵੇਖੋ ਜੀ, ਪਤਾ ਨਹੀਂ ਲੋਕੀ ਇਸ ਚੀਜ਼ ਨੂੰ ਪਸੰਦ ਕਰਨ ਜਾਂ ਨਾ ਕਰਨ, ਮੈਨੂੰ ਜ਼ਾਤੀ ਤੌਰ ਤੇ ਰਾਈ ਸਾਹਿਬ ਤੋਂ ਅਗਰ ਬਾਅਦ ਕੋਈ ਹੀਰੋ ਪਸੰਦ ਹੈ ਤਾਂ ਸ਼ਾਨ ਸਾਹਿਬ ਨੇ। ਹਾਲਾਂ ਸ਼ਾਨ ਸਾਹਿਬ ਤੇ ਮੈਂ ਬੜੀ ਤਨਕੀਦ ਕਰਨਾ, ਉਹਨਾਂ ਨੇ ਕਦੀ ਜਵਾਬ ਨਹੀਂ ਦਿੱਤਾ, ਕਿਉਂਕਿ ਤਨਕੀਦ ਮੈਂ ਜਿੱਥੇ ਉਹ ਅੱਛਾ ਕੰਮ ਕਰੂੰ ਉਹਦੀ ਵੀ ਗੱਲ ਕਰਨਾ ਜੀ। ਮੈਂ ਤਨਕੀਦ ਇਹ ਕਰਨਾ ਕਿ ਉਸ ਬੰਦੇ ਨੂੰ ਇੰਡਸਟਰੀ ਤੋਂ ਦੂਰ ਨਹੀਂ ਸੀ ਹੋਣਾ ਚਾਹੀਦਾ। ਉਹਨੇ ਆਖਿਆ ਮੈਂ ਪੰਜਾਬੀ ਫਿਲਮਾਂ 'ਚ ਹੁਣ ਕੰਮ ਨਹੀਂ ਕਰਨਾ, ਉਰਦੂ ਕਰਕੇ ਵੇਖ ਲਈਆਂ ਨਾ, ਕੋਈ ਚੱਲੀ ਫਿਲਮ ਨਹੀਂ ਚੱਲੀ, ਪੰਜਾਬੀ 'ਚ ਕੰਮ ਕਰੋ। ਹਜ਼ਾਰਾਂ ਟੈਕਨੀਸ਼ੀਅਨਸ ਐਸੇ ਲੋਕ ਰੁਲਦੇ ਫਿਰਦੇ ਨੇ ਵਿਚਾਰੇ, ਐਕਸਟਰਾ ਫਾਈਟਰ। ਤੁਸੀਂ ਅੱਛਾ ਕੰਮ ਕਰੋ, ਜ਼ਰੂਰੀ ਤੇ ਨਹੀਂ ਕਿ ਤੁਸੀਂ ਲਾਚੇ ਕੁਰਤੇ ਪਾ ਕੇ ਤੇ ਗੰਦਮੰਦ ਹੀ ਵਿਖਾਣਾ, ਬੀਬੀਆਂ ਦੇ ਨੰਗੇ ਨਾਚ ਹੀ ਵਿਖਾਣਾ। ਯਾਰ ਤੁਸੀਂ ਸਿਲਾਈ ਕੰਮ ਵੀ ਤੇ ਚੜ੍ਹਦੇ ਪੰਜਾਬ ਵਿੱਚ ਉਹ ਮਝੈਲ ਫਿਲਮ ਆਈ ਸੀ ਇੱਕ, ਇਸ ਤਰ੍ਹਾਂ ਹੀ ਕੈਸੀ ਗੁੱਗੂ ਗਿੱਲ ਸਾਹਿਬ ਦੀ, ਬਿਲਕੁਲ ਇਸ ਤਰ੍ਹਾਂ ਦੀਆਂ ਕਿਉਂ ਫਿਲਮਾਂ ਤੁਸੀਂ ਨਹੀਂ ਬਣਾਉਂਦੇ? ਸ਼ਾਨ ਸਾਹਿਬ ਵਾਪਸ ਆਉਣ, ਅੱਛਾ ਐਕਸ਼ਨ ਦਾ ਕੰਮ ਕਰਨ, ਅੱਛਾ ਕੰਮ ਸਾਫ ਸੁਥਰਾ ਕਰਨ, ਅੱਜ ਵੀ ਫਿਲਮਾਂ ਚੱਲਣਗੀਆਂ। ਸਾਊਥ ਪੰਜਾਬ ਸਾਰਾ ਸਾਡਾ ਸੁਲਤਾਨ ਨੂੰ ਕਾਪੀ ਕਰਦਾ, ਬਿਲਕੁਲ ਇਸ ਤਰ੍ਹਾਂ ਹੀ, ਉਹੀ ਐਕਸ਼ਨ ਕਾਪੀ। ਸੁਲਤਾਨ ਨੂੰ ਜਿੱਦਾਂ 50-50 ਗੋਲੀਆਂ ਵੱਜ ਜਾਂਦੀਆਂ, ਪਰ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਹੁੰਦਾ, ਲੇਕਿਨ ਟੈਕਨੀਕ ਥੋੜੀ ਜਿਹੀ ਵੱਖਰੀ ਆ ਗਈ ਨਾ, ਕਾਪੀ ਸੁਲਤਾਨ ਨੂੰ ਕੀਤਾ ਜਾ ਰਿਹਾ। ਬਿਲਕੁਲ ਇਸ ਤਰ੍ਹਾਂ ਇੱਧਰ ਵੀ ਅੱਛਾ ਕੰਮ ਹੋਏ। ਸ਼ਾਨ ਸਾਹਿਬ ਨੂੰ ਵਾਪਸ ਆਉਣਾ ਚਾਹੀਦਾ। ਸ਼ਾਨ ਸਾਹਿਬ ਬਹੁਤ ਅੱਛੇ ਐਕਟਰ ਨੇ। ਅਗਰ ਸ਼ਾਨ ਸਾਹਿਬ ਬਾਲੀਵੁੱਡ 'ਚ ਹੁੰਦੇ, ਤੁਹਾਡੇ ਖਾਨ ਕੋਈ ਸਿਰ ਨਹੀਂ ਸੀ ਚੁੱਕ ਸਕਦਾ, ਐਡਾ ਵੱਡਾ ਉਹ ਐਕਟਰ। ਹਾਲਾਂਕਿ ਉਹ ਕਹਿੰਦੇ ਨੇ ਸਿਰ ਉਹਦੇ ਕੋਲ ਕੰਮ ਨਹੀਂ ਲਿਆ ਗਿਆ। ਉਹ ਕਹਿੰਦੇ ਨੇ ਮੈਨੂੰ ਬੜੀਆਂ ਆਫਰਾਂ ਆਈਆਂ ਕਿ ਇੰਡੀਆ 'ਚ ਕੰਮ ਕਰਨ ਦੀਆਂ, ਲੇਕਿਨ ਮੈਂ ਨਹੀਂ ਗਿਆ। ਯਾਰ ਉਹ ਤਾਂ ਨਹੀਂ ਜਾਂਦਾ, ਉਹਨੂੰ ਪਤਾ ਨਾ ਕਿ ਜਿੰਨੇ ਵੀ ਆਰਟਿਸਟ ਇਧਰੋਂ ਇੰਡੀਆ 'ਚ ਕੰਮ ਕਰਨਗੇ ਉਹਨਾਂ ਨੂੰ ਰੋਲ ਕੀ ਦਿੱਤੇ ਗਏ ਨੇ, ਕੁਝ ਵੀ ਨਾ। ਜੇ ਕਿਸੇ ਨੇ ਅੱਛਾ ਕੀਤਾ, ਮੁਹੰਮਦ ਅਲੀ ਸਾਹਿਬ ਗਏ ਸਨ ਕਲਰਕ ਵਿੱਚ, ਅੱਛਾ ਰੋਲ ਦਿੱਤਾ ਸੀ, ਲੇਕਿਨ ਉਹਨਾਂ ਨੇ ਬਾਅਦ 'ਚ ਕੈਂਚੀ ਫੇਰ ਦਿੱਤੀ ਉਹਦੇ ਤੇ, ਉਹਦਾ ਕੰਮ ਕੱਟ ਦਿੱਤਾ। ਯਾਨੀ ਕਿ ਇਹਨਾਂ ਨੂੰ ਲੈਣਗੇ ਵੀ ਤੇ ਨਿੱਕਾ ਜਿਹਾ ਰੋਲ ਦੇ ਕੇ ਨਾ ਮਗਰੋਂ ਲਾਣਗੇ। ਉਹ ਕਹਿੰਦੇ ਨੇ ਅਸੀਂ ਇੱਧਰ ਸ਼ਾਨ ਆਪਣੇ ਮੁਲਕ ਦੀ, ਅਸੀਂ ਉੱਧਰ ਜਾ ਕੇ ਕਿਉਂ ਬੇਇੱਜ਼ਤੀ ਕਰਵਾਈਏ? ਬਿਲਕੁਲ, ਉਹਦੀ ਸੋਚ ਸਹੀ ਹੈ। ਅੱਛਾ, ਤੁਹਾਡੀ ਅਦਾਕਾਰਾਂ ਦੇ ਉੱਤੇ ਫੇਵਰੇਟ ਬੀਬੀ ਕਿਹੜੀ ਹੈ, ਜਿਹੜੀ ਤੁਹਾਨੂੰ ਫੇਵਰੇਟ ਲੱਗਦੀ ਹੈ ਕਿ ਬਈ ਇਹ ਅੱਛਾ ਕੰਮ ਕਰਦੀ ਹੈ? ਬਈ ਮੈਨੂੰ ਤੇ ਪਹਿਲੀਆਂ ਵਿੱਚੋਂ ਅਗਰ ਸਾਰੀਆਂ ਬਹੁਤ ਅੱਛਾ ਕੰਮ ਕੀਤਾ, ਲੇਕਿਨ ਮੇਰੀ ਪਸੰਦੀਦਾ ਤਰੀਨ ਸੀ ਸਾਡੀ ਹੀਰ ਪੰਜਾਬ ਦੀ, ਜਿਨ੍ਹਾਂ ਨੂੰ ਹੋਰ ਵੀ ਆਖਿਆ ਜਾਂਦਾ ਅਦਾਕਾਰਾ ਫਿਰਦੌਸ ਜੀ। ਅੱਲਾਹ ਪਾਕ ਜਨਤਾ ਚ ਉਹਨਾਂ ਨੂੰ ਥਾਂ। ਆਮੀਨ ਜੀ ਆਮੀਨ। ਤੇ ਅੱਜ ਕੱਲ ਜਿਹੜੀਆਂ ਕੁੜੀਆਂ ਉਹਨਾਂ ਵਿੱਚੋਂ ਅੱਜ ਕੱਲ ਫਿਲਹਾਲ ਤੇ ਸਾਇਮਾ ਬੇਗਮ ਹੈ ਨੇ, ਬਾਕੀ ਉਹ ਵੀ ਤੁਹਾਨੂੰ ਪਤਾ ਗਾ ਫਿਲਮ ਇੰਡਸਟਰੀ ਜਿਹੜੀ ਉਹ ਕੰਮ ਹੀ ਨਹੀਂ ਉਸ ਤਰ੍ਹਾਂ ਦਾ ਹੋ ਰਿਹਾ ਕੋ ਨਵਾਂ ਕੋਈ। ਅੱਛਾ, ਮੈਨੂੰ ਇੱਕ ਚੀਜ਼ ਹੋਰ ਦੱਸੋ, ਤੁਸੀਂ ਇੰਨੀ ਤਹਿਕੀਕ ਕਰਦੇ ਹੋ, ਇੰਨੀਆਂ ਫਿਲਮਾਂ ਦੇ ਉੱਤੇ ਵਲੌਗ ਬਣਾਉਂਦੇ ਹੋ, ਇਹਦੇ ਉੱਤੇ ਕੀ ਪ੍ਰੋਪਰ ਸਰਚ ਕਰਕੇ ਤੁਸੀਂ ਵੀਡੀਓ ਪਾਉਂਦੇ ਹੋ? ਹਾਂਜੀ, ਸਰਚ ਤੇ ਹੁੰਦੀ ਹੈ। ਨਾਲੇ ਵੇਖੋ ਰਾਣਾ ਸਾਹਿਬ, ਜਿਹੜੇ ਪਾਸੇ ਬੰਦੇ ਦੀ ਦਿਲਚਸਪੀ ਹੁੰਦੀ ਹੈ ਨਾ, ਉਹ ਫਿਰ ਆਟੋਮੈਟਿਕ ਵਕਤ ਵੀ ਗੁਜ਼ਾਰਿਆ ਉੱਥੇ, ਤੇ ਉਹ ਨਾਲੇ ਰਿਸਰਚ ਕੋਈ ਚੀਜ਼ਾਂ ਬਹੁਤ ਸਾਰੀ ਰਿਸਰਚ ਹੁੰਦੀ ਯਾਰ। ਇਸ ਤਰ੍ਹਾਂ ਨਹੀਂ ਕਿ ਐਵੇਂ ਬਹਿ ਕੇ ਇੱਥੇ ਆ ਕੇ ਵੀਡੀਓ ਕਰ ਲੋਕ ਸਮਝਦੇ ਨੇ ਪਤਾ ਨਹੀਂ ਡੇਰੇ ਉੱਤੇ ਆਉਂਦਾ ਬਹਿ ਕੇ ਵੀਡੀਓ ਬਣਾ ਦਿੰਦਾ, ਪਿੱਛੇ ਪੂਰਾ ਪੇਪਰ ਵਰਕ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ। ਫਿਰ ਮੈਂ ਵਾਹਦ ਪਾਕਿਸਤਾਨ ਜੋ ਐਸਾ ਵਲੌਗਰ ਉੱਠਿਆ ਸਾਂ ਕਿ ਜਿਹੜਾ
ਜਦੋਂ ਕੋਈ ਵੀਡੀਓ ਕਰੇਗਾ, ਕੋਈ ਵਾਕਿਆ ਕਿਸੇ ਅਦਾਕਾਰ ਦਾ ਬਿਆਨ ਕਰੇਗਾ, ਉਹਦਾ ਹਵਾਲਾ ਮੈਂ ਦੇਣਾ, ਵਾਹ ਕ੍ਰੈਡਿਟ ਦੇਣਾ ਕਿ ਇਸ ਬੰਦੇ ਕੋਲ ਲਿਆ ਗਿਆ, ਇਸ ਰਸਾਲੇ ਚੋਂ, ਇਸ ਅਖਬਾਰ ਚੋਂ, ਇਹ ਫਲਾਣੇ ਦੌਰ ਦਾ ਅਖਬਾਰ ਸੀ, ਰਸਾਲਾ ਸੀ, ਜਾਂ ਕਿਸ ਤਰ੍ਹਾਂ, ਜਾਂ ਕਿ ਉਸ ਦੌਰ ਦੇ ਕਿਸੇ ਬਾਬੇ ਨੇ ਫਿਲਮ ਵੇਖੀ, ਉਹਨੇ ਵਾਕਿਆ ਦੱਸਿਆ, ਮੈਂ ਉਹਦਾ ਨਾਂ, ਤਸਵੀਰ, ਸਾਰਾ ਕੁਝ ਹਵਾਲਾ ਦੇ ਕੇ ਗੱਲ ਕਰ। ਮੈਂ ਆਪਣੇ ਕੋਲੋਂ ਕਦੀ ਇਸ ਤਰ੍ਹਾਂ ਦੇ ਵਾਕਿਆਤ ਬਿਆਨ ਨਹੀਂ ਕੀਤੇ। ਸਹੀ ਹੋ ਗਿਆ। ਅੱਛਾ, ਕੁਝ ਲੋਕ ਕਮੈਂਟਾਂ ਦੇ ਵਿੱਚ ਹੇਟਰ ਵੀ ਆਉਂਦੇ ਨੇ, ਕੁਝ ਬੰਦੇ ਨੂੰ ਅੱਛਾ ਵੀ ਸਮਝਦੇ ਨੇ, ਉਹਨਾਂ ਬਾਰੇ ਕੀ ਕਹਿੰਦੇ ਹੋ ਜਿਹੜੇ ਹੇਟਰ ਨੇ ਤੁਹਾਡੇ? ਯਾਰ ਉਹ ਰਾਣਾ ਸਾਹਿਬ ਚੱਲਦਾ ਰਹਿੰਦਾ। ਜੇ ਤੇ ਤੁਸੀਂ ਇਹਨਾਂ ਹੇਟਰਾਂ ਦੀ ਵਜ੍ਹਾ ਤੋਂ ਆਂਦੇ ਹੋ ਨਾ ਕਿ ਇਹਨਾਂ ਨੂੰ ਵੇਂਦੇ ਰਹੋ, ਤੇ ਤੁਸੀਂ ਤਾਂ ਦਿਲ ਤੇ ਲਾ ਲਓਗੇ, ਤੁਸੀਂ ਤਾਂ ਕੰਮ ਕਰ ਹੀ ਨਹੀਂ ਸਕਦੇ ਸੋਸ਼ਲ ਮੀਡੀਆ। ਬਿਲਕੁਲ, ਦੁਨੀਆ ਦਾ ਕੋਈ ਬੰਦਾ, ਸਾਰੀ ਦੁਨੀਆ ਤੁਹਾਨੂੰ ਕਦੀ ਚੰਗਾ ਨਹੀਂ ਕਹਿ ਸਕਦੀ। ਇਸ ਤਰ੍ਹਾਂ ਹੀ ਹੈ, ਸਾਰੀ ਦੁਨੀਆ ਕਦੀ ਚੰਗਾ ਨਹੀਂ ਕਹਿ ਸਕਦੀ, ਸਮਝ ਆਈ? ਨਹੀਂ ਤੇ ਕਹਿੰਦੇ ਹੁੰਦੇ ਤੇ ਇਮਾਮੇ ਆਲੀ ਮੁਕਾਮ ਨਾਲ ਕਿਉਂ ਕਰਬਲਾ ਜਿਸ ਤਰ੍ਹਾਂ ਹੁੰਦਾ। ਬਿਲਕੁਲ ਜੀ, ਬਿਲਕੁਲ। ਅੱਛਾ, ਤੁਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ YouTube ਦੇ ਉੱਤੇ, ਤੁਹਾਡੇ ਆਲੇ ਦੁਆਲੇ ਇੱਥੇ ਜਿਹੜੇ ਨੇ ਬੜੇ ਮਸ਼ਹੂਰ ਯੂਟਿਊਬਰ ਵੀ ਰਹਿੰਦੇ ਨੇ, ਉਹਨਾਂ ਨੇ ਗੱਡੀਆਂ, ਕਾਰਾਂ, ਕੋਠੀਆਂ ਬਣਾ ਲਈਆਂ, ਤੁਸੀਂ ਆਪਣੀ ਗੱਡੀ ਛੱਡੀ ਬਣਾਈ? ਲੋਕ ਸਮਝਦੇ ਨੇ ਪਤਾ ਨਹੀਂ ਇਹ ਪੈਸੇ ਵਾਸਤੇ ਕਰ ਰਿਹਾ ਸਾਰਾ ਕੰਮ। ਦੇਖੋ ਪੈਸਾ ਵੀ ਹੁੰਦਾ ਹੈ, ਲੇਕਿਨ ਮੈਨੂੰ ਸ਼ੌਕ ਇੱਕ ਬਹੁਤ ਜ਼ਿਆਦਾ, ਆਪਣੇ ਪੁਰਾਣੇ ਫਨਕਾਰਾਂ ਨੂੰ ਟ੍ਰਿਬਿਊਟ ਪੇਸ਼ ਕਰਨੇ, ਅੱਛਾ ਕੰਮ ਨੂੰ ਸਰਾਹਣਾ, ਤਾਂ ਕਿ ਅੱਛਾ ਕੰਮ ਗਾਂ ਵੀ ਹੋਏ। ਜਿਹੜੇ ਟਿਕਟੌਕ ਦੇ ਉੱਤੇ ਮਾੜਾ ਕੰਮ ਬੀਬੀਆਂ ਕਰਦੇ, ਉਹਨਾਂ ਦੇ ਖਿਲਾਫ ਗੱਲ ਕਰਨੀ ਤਾਂ ਕਿ ਉਹ ਸੁਧਰ ਜਾਣ। ਬਾਕੀ ਰਹੀ ਗੱਲ, ਜਿਹੜਾ ਇਧਰੋਂ ਲੋਕੀ ਲੀੜਾ ਚੁੱਕਦੇ ਨੇ, ਗਿਆ ਨਵੀਂ ਕਾਰ ਲੈ ਲਈ, ਅਲਹਮਦੁਲਿਲਾ ਸੀ, ਮੁਬਾਰਕ ਹੋਇਆ, ਕਰ ਲਿਆ। ਸਾਨੂੰ ਨਹੀਂ ਸਮਝ ਅੱਜ ਤੱਕ ਆਈ ਕੋਈ ਇੰਨਾ ਪੈਸਾ ਕਿੱਥੋਂ ਆਉਂਦਾ, ਕੋਈ ਪੈਸਾ ਨਹੀਂ। ਸਿਰਫ ਇਹਦੇ ਨਾਲ ਇਹ ਹੀ ਹੈ ਕਿ ਦਾਲ ਰੋਟੀ ਪਈ ਚੱਲਦੀ ਹੈ। ਬਾਕੀ ਅਲਹਮਦੁਲਿਲਾ ਤੁਹਾਨੂੰ ਪਤਾ ਜ਼ਮੀਨ ਭਾਂਡਾ ਵੀ ਆਪਣਾ ਨਿਜ਼ਾਮ, ਮਾਸ਼ਾਅੱਲਾ, ਟਿਊਬਰ ਵੀ ਤੁਹਾਡਾ ਆਪਣਾ, ਜ਼ਮੀਨਾਂ ਵੀ ਜਿਹੜੀਆਂ ਸਾਡੀਆਂ ਨਜ਼ਰ ਆ ਰਹੀਆਂ ਨੇ ਤੁਹਾਡੀਆਂ ਆਪਣੀਆਂ ਨੇ। ਅਸੀਂ ਤੇ ਵਿਜ਼ਿਟ ਵੀ ਕੀਤਾ ਰਾਤ ਤੁਹਾਡੇ ਕੋਲ, ਬੜੀ ਤੁਸੀਂ ਮਹਿਮਾਨ ਨਵਾਜ਼ੀ ਕੀਤੀ। ਉਹ ਨਹੀਂ ਜੀ, ਕਾਹਦੀ ਮਹਿਮਾਨ ਨਵਾਜ਼ੀ, ਆਪਣਾ ਰਿਜ਼ਕ ਬੰਦਾ ਨਾਲ ਲੈ ਕੇ ਹੀ ਆਉਂਦਾ। ਇਹ ਸਨ ਜੀ ਸਾਡੇ ਨਾਲ ਬੜੇ ਅੱਛੇ ਯੂਟਿਊਬਰ ਸਜਾਦ ਸਾਹਿਬ, ਇਹਨਾਂ ਦਾ ਤੁਸੀਂ ਗੱਲਾਂ ਸੁਣੀਆਂ, ਤੇ ਸਾਨੂੰ ਕਮੈਂਟਾਂ 'ਚ ਲਾਜ਼ਮੀ ਦੱਸਿਓ ਕਿ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਤੇ ਉਹ ਕੀ ਸੱਚੀਆਂ ਨੇ। ਉਹ ਵਾਕਈ ਉਹਨਾਂ ਨੂੰ, ਲੋਕਾਂ ਨੂੰ ਰੋਸਟ ਵੀ ਕਰਦੇ ਨੇ ਨਾ ਜਿਹੜੇ ਗੰਦ ਪਾਉਂਦੇ ਨੇ ਪੰਜਾਬ ਦੇ ਵਿੱਚ। ਤੇ ਪੰਜਾਬੀ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਕਾਨਫਰੰਸ ਹੋ ਰਹੀ ਹੈ, ਇਹ ਦੂਸਰਾ ਪੰਜਾਬੀਆਂ ਨੂੰ ਪ੍ਰਮੋਟ ਕਰਨ ਵਾਸਤੇ ਹੋ ਰਹੀ ਹੈ ਕਿ ਪੰਜਾਬੀ ਪੜ੍ਹਾਓ, ਸਕੂਲਾਂ ਵਿੱਚ ਲਾਗੂ ਹੋਵੇ। ਬਹੁਤ ਅੱਛੀ ਗੱਲ ਹੈ। ਪਹਿਲੇ ਤੇ ਨਾਸਰ ਢਿੱਲੋਂ ਸਾਹਿਬ ਤੋਂ ਮਾਜ਼ਰਤ, ਬਾਕੀਆਂ ਜਿਨ੍ਹਾਂ ਬੁਲਾਇਆ ਸੀ ਮੇਰਾ ਜਾਣ ਨਹੀਂ ਹੋਇਆ। ਇੱਕ ਤੇ ਇਹ ਵੇ ਕਿ ਇਸ ਵੇਲੇ ਹੁਣ 10:30 ਹੋ ਗਏ ਨੇ ਸਵੇਰ ਦੇ, ਤੇ 11:30-12 ਵਜੇ ਜਨਾਜ਼ਾ ਵੀ ਸਾਡੇ ਪਿੰਡ, ਸਾਡੇ ਇੱਕ ਦੋਸਤ, ਉਹਨਾਂ ਦੀ ਸਿਸਟਰ ਫੌਤ ਹੋ ਗਈ। ਨਹੀਂ ਤੇ ਅਸੀਂ ਪੂਰਾ ਪ੍ਰੋਗਰਾਮ ਬਣਾਇਆ ਸੀ, ਤੁਹਾਨੂੰ ਦੱਸਿਆ ਸੀ ਨਾ ਰਾਤੀ, ਇਹ ਗੱਡੀ ਕਰਾਈ, ਅਸੀਂ ਜਾਣਾ ਵੇ, ਤੇ ਇਸ ਵਜ੍ਹਾ ਤੋਂ ਨਹੀਂ ਜਾ ਸਕੇ ਹੁਣ। ਤੇ ਇਨਸ਼ਾਅੱਲਾ ਗਾਂ ਜਦੋਂ ਹੋਏਗੀ ਜ਼ਰੂਰ ਜਾਵਾਂਗੇ। ਇਹਦੇ ਤੇ ਮੈਂ ਇੱਕ ਗੱਲ ਕਰ ਜਾਵਾਂ, ਬਹੁਤ ਅੱਛਾ ਖੈਰ ਕੰਮ ਕਰ ਰਹੇ ਨੇ, ਲੇਕਿਨ ਇਹਦੇ ਉੱਤੇ ਮੇਨ ਗੱਲ ਜਿਹੜੀ ਹੈ ਨਾ, ਉਹ ਇਹ ਵੇ ਕਿ ਬਜਾਏ ਕਾਨਫਰੰਸ ਕਰੋ, ਠੀਕ ਹੈ, ਕਰਨਾ ਵੀ ਚਾਹੀਦਾ। ਸਾਡੇ ਨਿਸਾਬਾਂ 'ਚ ਇਹ ਚੀਜ਼ ਸਾਡੇ ਹੁਕਮਰਾਨਾਂ ਨੂੰ ਸੋਚਣਾ ਚਾਹੀਦਾ ਕਿ ਆਪਣੀ ਧਰਤੀ ਦਾ ਕਰਜ਼ ਚੁਕਾਉਣਾ ਚਾਹੀਦਾ, ਲਾਗੂ ਕਰਨੀ ਚਾਹੀਦੀ। ਲੇਕਿਨ ਸਭ ਤੋਂ ਵੱਡੀ ਚੀਜ਼ ਮੈਂ ਜਿਹੜੀ ਸਮਝਦਾ ਵਾ ਨਾ, ਉਹ ਸਾਡੇ ਪੰਜਾਬੀਆਂ ਜਿਹੜੇ ਕੁਝ ਲੋਕ ਨੇ, ਉਹਨਾਂ 'ਚ ਗੈਰਤ ਮਰ ਗਈ ਹੈ। ਜੇ ਗੈਰਤ ਜਿਉਂਦੀ ਹੋਏ ਨਾ, ਤੇ ਜਿਹੜੇ ਦੂਜੀਆਂ ਜ਼ਬਾਨਾਂ ਵਿੱਚ ਵਲੌਗ ਕਰਦੇ ਨੇ, ਉਹ ਆਪਣੀ ਜ਼ਬਾਨ 'ਚ ਕਿਉਂ ਨਹੀਂ ਕਰਦੇ? ਪੰਜਾਬੀ 'ਚ ਸਾਰੇ ਪੰਜਾਬੀ ਹੋ ਗਏ, ਪੰਜਾਬੀਆਂ ਤੋਂ ਤੁਹਾਨੂੰ ਨਫ਼ਰਤ ਹੈ? ਗੱਲ ਕਰੋ ਤੁਸੀਂ, ਪੰਜਾਬੀ ਜਿਹੜੇ ਉਰਦੂ ਜੇ ਵਲੌਗ ਕਰਦੇ ਨੇ, ਉਰਦੂ ਸਾਡੀ ਸਰਕਾਰੀ ਜ਼ਬਾਨ, ਦੁਨੀਆ ਦੀ ਹਰ ਜ਼ਬਾਨ ਸਿੱਖੋ, ਅਦਬ ਕਰੋ, ਇਹਤਰਾਮ ਕਰੋ, ਸਭ ਰੱਬ ਦੀਆਂ ਜ਼ਬਾਨਾਂ ਤਾਰੀਆਂ ਨੇ। ਲੇਕਿਨ ਜਿਹੜੇ ਤੁਸੀਂ ਆਪਣੇ ਮਾਪਿਓ ਨੂੰ ਘਰ ਇੱਜ਼ਤ ਨਾ ਦਿਓ, ਉਹ ਗੱਲ ਕਰਨ ਤੇ ਤੁਸੀਂ ਚਿਗਲ ਛੱਡੋ, ਅੱਗੋਂ ਪੈ ਜਾਓ ਉਹਨਾਂ ਨੂੰ, ਤੇ ਬਾਹਰ ਲੋਕਾਂ ਦੇ ਮਾਪਿਓ ਦੇ ਅੱਗੇ ਸਦਕੇ ਵਾਰੀ ਜਾਓ। ਇਹ ਕੋ ਬੰਦਿਆਂ ਵਾਲੀਆਂ ਗੱਲਾਂ ਨੇ? ਇਹ ਕੋ ਗੈਰਤਾਂ ਨੇ ਤੁਹਾਡੇ? ਚਵਲਾਂ ਦੀਆਂ ਗੱਲਾਂ। ਇਸ ਵਾਸਤੇ ਮੈਂ ਕਹਿਣਾ ਵਾ ਕਿ ਇਸ ਪੰਜਾਬੀ ਨੇ ਤੁਹਾਨੂੰ ਸਾਰਾ ਕੁਝ ਦਿੱਤਾ। ਤੁਹਾਡੇ ਵੱਡੇ ਜਿਹੜੇ ਸਨ ਉਹ ਸਾਰੇ ਪੰਜਾਬੀ ਸਨ। ਤੁਸੀਂ ਅੱਜ ਪੰਜਾਬੀ 'ਚ ਕੰਮ ਕਰੋ, ਪੰਜਾਬੀ 'ਚ ਵਲੌਗ ਕਰੋ, ਵੇਖਣਾ ਕਿੰਨਾ ਵਾਧਾ ਹੋਏਗਾ ਇਸ ਜ਼ਬਾਨ ਦਾ। ਤੁਹਾਨੂੰ ਲੋੜ ਹੀ ਨਹੀਂ ਪੈਣੀ ਕਾਨਫਰੰਸਾਂ ਦੂਜੇ ਤੀਜੇ ਕੰਮ ਕਰਨ ਦੀ। ਹਰ ਘਰ ਦੇ ਵਿੱਚ ਬੱਚੇ ਜਦੋਂ ਪੰਜਾਬੀ ਦੇ ਵਲੌਗ ਵੇਖਣਗੇ, ਉਹਨਾਂ ਨੂੰ ਆਪੇ ਹੀ ਜ਼ਬਾਨ ਆਟੋਮੈਟਿਕਲੀ ਆ ਜਾਣੀ, ਸ਼ਊਰ ਆਏਗਾ, ਅਕਲ ਆਏਗੀ ਕਿ ਅਸੀਂ ਇਹਦੇ 'ਚ ਹੀ ਕੰਮ ਕਰਨਾ, ਇੱਜ਼ਤ ਸਾਡੀ ਇਹਦੇ ਵਿੱਚ ਹੀ। ਮੰਗੇ ਲੀੜੇ ਪਾ ਕੇ ਰਾਣਾ ਸਾਹਿਬ ਇੱਜ਼ਤਾਂ ਨਹੀਂ ਲੱਭਦੀਆਂ। ਬਿਲਕੁਲ ਜੀ, ਬਿਲਕੁਲ। ਐਸੀ ਜੀ ਸਾਡਾ ਵਲੌਗ ਅੱਜ ਦਾ, ਤੇ ਨਵੀਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤੇ ਜੱਟ ਸਾਹਿਬ ਨੂੰ ਇੰਝ ਹੀ ਸਪੋਰਟ ਕਰਦੇ ਰਹੋ ਜਿਸ ਤਰ੍ਹਾਂ ਤੁਸੀਂ ਕਰਦੇ ਪਏ ਹੋ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਜਜ਼ਾਕ ਅੱਲਾਹ।